ਬਿਸਮਿल्लाहिर्रहमानिर्रहीम ਤੇ अस्सलाम वालेकुम। 6 ਸਤੰਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਖਬਰ ਲਾਹੌਰ ਤੋਂ ਹੈ। ਲਾਹੌਰ ਦੇ ਵਿੱਚ ਅੱਜ ਕੱਲ੍ਹ ਟਿਕਟੋਕਰ ਜਿਹੜੇ ਨੇ ਉਹਨਾਂ ਦੀ ਸ਼ਾਮਤ ਆਈ। YouTube ਦੇ ਉੱਤੇ ਵੀ ਕੁਝ ਲੋਕ ਆਪਣਾ ਕੰਮ ਕਰਦੇ ਨੇ ਤੇ ਕੁਝ ਟਿਕਟੋਕ। ਇੱਕ ਤੇ ਬੰਦਾ ਫੜਿਆ ਹੈ ਜਿਹਦਾ ਨਾਂ ਡੱਕੀ ਬਾਈ ਹੈ। ਡੱਕੀ ਵੀ ਆਖਦੇ ਨੇ, ਉਹਨੇ ਆਪਣਾ ਨਾਂ ਆਪੇ ਹੀ ਡੱਕੀ ਬਾਈ ਰੱਖਿਆ ਹੈ। ਨਾਂ ਤੇ ਉਹਦਾ ਕੁਝ ਹੋਰ ਹੈ ਲੇਕਿਨ ਉਹਨੇ ਆਪਣਾ ਨਾਂ ਡੱਕੀ ਬਾਈ ਰੱਖਿਆ। ਉਹਨੂੰ ਅੱਜ ਕੱਲ੍ਹ ਗ੍ਰਿਫਤਾਰ ਕੀਤਾ ਹੋਇਆ ਔਰ ਉਹਨੂੰ ਇਸ ਤਰ੍ਹਾਂ ਪਰੇਡ ਕਰਾ ਰਹੇ ਨੇ ਉਹਦੀ, ਇਸ ਤਰ੍ਹਾਂ ਉਹਨੂੰ ਇੱਕ ਐਗਜ਼ਾਮਪਲ ਬਣਾ ਕੇ ਸੈੱਟ ਕਰ ਦਿੱਤਾ ਇਬਰਤ ਦੀ ਕਿ ਉਹ ਜਿਸ ਵੇਲੇ ਆਉਂਦਾ ਹੈ ਤਾਰੀਖ ਭੁਗਤਣ ਤੇ ਉੱਥੇ ਉਹਦੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ, ਉਹਨੂੰ ਇੰਨਾ ਕੁ ਡਰਾਇਆ ਹੈ, ਉਹਨੂੰ ਇੰਨਾ ਕੁ ਹੱਥਕੜੀਆਂ ਪਾ ਕੇ ਖਿੱਚਿਆ ਜਾਂਦਾ ਹੈ ਕਿ ਇਹੋ ਜਿਹਾ ਮਾਹੌਲ ਨਜ਼ਰ ਆਉਂਦਾ ਹੈ ਕਿ ਜਿਸ ਤਰ੍ਹਾਂ ਕੋਈ ਬੜਾ ਵੱਡਾ ਦਹਿਸ਼ਤਗਰਦ ਫੜ ਲਿਆ। ਇਹਨਾਂ ਦੇ ਉੱਤੇ ਇਲਜ਼ਾਮ ਕੀ ਹੈ? ਇਹਨਾਂ ਦੇ ਉੱਤੇ ਇਲਜ਼ਾਮ ਇਹ ਕਿ ਜੀ ਕੋਈ ਜੂਏ ਦੀਆਂ ਵੈਬਸਾਈਟਾਂ ਸਨ ਜਿਨ੍ਹਾਂ ਨੂੰ ਇਹ ਪ੍ਰਮੋਟ ਕਰਦੇ ਸਨ। ਅੱਛਾ, ਹੋ ਸਕਦਾ ਕਰਦੇ ਹੋਣ, ਲੇਕਿਨ ਪਾਕਿਸਤਾਨ ਦੇ ਵਿੱਚ ਤੁਸੀਂ ਹੁਣ ਤੱਕ ਮਾਸ਼ਾਅੱਲਾ ਵੇਖ ਲਿਆ ਵੀ ਇੱਥੇ ਤੇ ਕੋਈ ਬੰਦਾ ਫੜਦੇ ਨਹੀਂ, ਉਹ ਭਾਵੇਂ ਪੂਰਾ ਦਰਿਆ ਵੇਚ ਛੱਡੇ ਰਾਵੀ ਦਾ। ਇਹ ਗੱਲਾਂ ਅਸੀਂ ਖਾਬਾਂ ਖਿਆਲਾਂ ਬਾਤਾਂ 'ਚ ਸੁਣਦੇ ਸਾਂ ਵੀ ਫਲਾਣੇ ਨੇ ਪਹਾੜ ਵੇਚ ਦਿੱਤਾ, ਫਲਾਣੇ ਨੇ ਸਮੁੰਦਰ ਵੇਚ ਦਿੱਤਾ, ਇੱਕ ਬਾਦਸ਼ਾਹ ਕੋਲ ਜਿੰਨ ਸੀ, ਉਹਨੇ ਆਹ ਕਰ ਦਿੱਤਾ, ਉਹਨੇ ਸਮੁੰਦਰ ਦੇ ਵਿੱਚੋਂ ਦੀ ਨਹਿਰ ਕੱਢ ਦਿੱਤੀ। ਪਰ ਕਦੀ ਅਸਲੀ ਜ਼ਿੰਦਗੀ 'ਚ ਸੁਣਿਆ ਸੀ ਵੀ ਕਿਸੇ ਨੇ ਦਰਿਆ ਵੇਚ ਦਿੱਤਾ? ਪਾਕਿਸਤਾਨ 'ਚ ਇੱਥੇ ਇਹਨਾਂ ਦਰਿਆ ਵੀ ਵੇਚ ਛੱਡੇ ਨੇ। ਯਕੀਨ ਕਰੋ ਇਹ ਸਮੁੰਦਰ ਵੀ ਵੇਚ ਸਕਦੇ ਨੇ ਇੱਥੇ ਇਹਨਾਂ ਦਾ ਬਸ ਚੱਲੇ ਤੇ, ਲੇਕਿਨ ਉਹਨਾਂ ਨੂੰ ਕੋਈ ਨਹੀਂ ਫੜਦਾ। ਔਰ ਉੱਥੇ ਵੀ ਜਿਹੜੇ ਬੰਦੇ ਨੂੰ ਫੜਿਆ ਪਿਛਲੇ ਦਿਨੋਂ, ਉਹ ਖੁਸ਼ੀ ਮੁਹੰਮਦ ਕੀ ਉਹਨਾਂ ਦਾ ਨਾਂ ਹੈ, ਜਿਹਨੇ ਇੱਕ ਹਾਊਸਿੰਗ ਸੁਸਾਇਟੀ ਕੱਟੀ ਹੈ। ਔਰ ਉੱਥੇ ਵੀ ਜਿਹੜਾ ਬੰਦਾ ਫੜਿਆ ਉਹ ਵੀ ਸਾਡੇ ਜ਼ਰਾਏ ਸਾਨੂੰ ਇਹ ਦੱਸਦੇ ਨੇ ਵੀ ਉਹਦੇ ਕੋਲ ਮਾਲ ਪਾਣੀ ਲੈਣ ਦੀ ਕੋਸ਼ਿਸ਼। ਸਾਡੇ ਜ਼ਰਾਏ ਸਾਨੂੰ ਇਹ ਦੱਸਣ ਡਏ ਨੇ ਵੀ ਇਹਦੀ ਮਾੜੀ ਕਿਸਮਤ ਇਹ ਕਿ ਇਹਨੇ 8 ਤੋਂ 10 ਕਰੋੜ ਦਾ ਲਾਹੌਰ 'ਚ ਕੋਈ ਘਰ ਖਰੀਦ ਲਿਆ। ਇਹ ਅਸੀਂ ਇਹਦੇ ਤੇ ਥੋੜ੍ਹੀ ਜਿਹੀ ਰਿਸਰਚ ਕੀਤੀ ਤੇ ਉੱਥੋਂ ਸਾਨੂੰ ਪਤਾ ਲੱਗਾ ਵੀ ਇਹਨੇ 8 ਤੋਂ 10 ਕਰੋੜ ਦੀ ਕੋਈ ਟ੍ਰਾਂਜੈਕਸ਼ਨ ਕੀਤੀ, ਘਰ ਖਰੀਦ ਲਿਆ, ਫਿਰ ਗੱਡੀਆਂ ਛੱਡੀਆਂ ਕਿਰਾਏ ਤੇ, ਫਿਰ ਬਾਹਰ ਦੇ ਟ੍ਰਿਪ ਸ਼੍ਰਿਪ ਕੀਤੇ, ਕੁਝ ਜਰਨਲਿਸਟਾਂ ਨੂੰ ਜਾਂ ਕੁਝ ਹੋਰ ਨੂੰ ਕੋਈ ਤੋਹਫੇ ਸ਼ੋਫੇ ਆਈਫੋਨ ਦੇ ਇੱਧਰ ਉੱਧਰ ਦਿੱਤੇ। ਉੱਥੋਂ ਜਿਹੜੇ ਸਾਹਬਾਨ ਬੈਠੇ ਸਨ ਬੜੇ ਅਹੁਦਿਆਂ 'ਚ, FI ਔਰ ਇੱਧਰ ਉੱਧਰ, ਉਹਨਾਂ ਨੇ ਕਿਹਾ ਯਾਰ ਸ਼ੇਖ ਇੱਧਰ ਵੀ ਵੇਖ, ਸਾਡਾ ਹਿੱਸਾ ਕਿੱਥੋਂ ਆਉਣਾ, ਇੱਥੇ ਤਾਂ ਬੜਾ ਮਾਲ ਪਾਣੀ ਹੈ। ਉਹਨਾਂ ਜਨਾਬ ਗੋਡਾ ਫੇਰ ਦਿੱਤਾ। ਹੁਣ ਇਹ ਜੁਰਮ ਅਗਰ ਇਹਨਾਂ ਨੇ ਇਹ ਕੀਤਾ ਵੀ ਹੋਵੇ ਤੇ 5 ਮਿੰਟ ਦਾ ਕੰਮ ਹੈ। ਪਾਕਿਸਤਾਨੀ ਜਿਹੜੇ ਕਵਾਨੀਨ ਨੇ, ਜਿਹੋ ਜਿਹੇ ਹਿਸਾਬ ਕਿਤਾਬ ਨੇ, ਇਹਨਾਂ ਦੀ 5 ਮਿੰਟਾਂ ਦੇ ਵਿੱਚ ਜ਼ਮਾਨਤ ਹੋ ਜਾਣੀ ਸੀ। ਲੇਕਿਨ ਇਹਨਾਂ ਦੀ ਜਾਨ ਨਹੀਂ ਛੁੱਟਣ ਡਈ। ਡੱਕੀ ਬਾਈ ਨਾਲ ਤੇ ਜੋ ਹੋਇਆ ਤੇ ਜੋ ਹੋਣ ਡਿਆ, ਉਹਨੂੰ ਤੇ ਜਿਹੜਾ ਗੋਡਾ ਫਿਰਨ ਡਿਆ ਵਿਚਾਰੇ ਨੂੰ, ਉਹ ਫਿਰਨ ਡਿਆ। ਅੱਗੋਂ ਸੁਣ ਲਓ, ਹੁਣ ਆਉਂਦੇ ਨੇ ਕਿ ਇਕਰਾ ਕੰਵਲ, ਅਨਸ ਅਲੀ ਤੇ ਰਜਬ ਬੱਟ, ਉਹਨਾਂ ਨੂੰ ਵੀ ਚੁੱਕਣਾ। ਅੱਛਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਕੋਈ ਇਹਨਾਂ ਸਾਰਿਆਂ ਦੇ ਨਾਲ ਕੋਈ ਇਹਨਾਂ ਦੀ ਕੋਈ ਮੈਂ ਸਪੋਕਸ ਪਰਸਨ ਨਹੀਂ, ਬਲਕਿ ਮਾਜ਼ੀ 'ਚ ਮੈਂ ਇਹਨਾਂ ਦੇ ਉੱਤੇ ਬੜੀ ਤਨਕੀਦ ਕੀਤੀ। ਮਸਲਨ ਜਿਹੜਾ ਰਜਬ ਬੱਟ ਹੈ ਮੁੰਡਾ, ਉਹਦੇ 'ਤੇ ਮੈਂ ਤਨਕੀਦ ਕੀਤੀ ਸੀ ਜਦੋਂ ਆਪਣੀ ਵਾਲਦਾ ਔਰ ਭੈਣ ਦੇ ਉੱਤੇ ਪੈਸੇ ਸੁੱਟਣ ਡਿਆ ਸੀ। ਉਹਨੂੰ ਮੈਂ ਸਮਝਾਇਆ ਸੀ ਵੀ ਪੁੱਤਰ, ਆਪਣੇ ਘਰ ਦੀਆਂ ਔਰਤਾਂ ਦੇ ਉੱਤੇ ਇੰਝ ਪੈਸੇ ਨਹੀਂ ਸੁੱਟੀ ਦੇ, ਇਹ ਬੁਰੀ ਗੱਲ, ਕਿਸੇ ਤੇ ਵੀ ਪੈਸੇ ਨਹੀਂ ਸੁੱਟੀ ਦੇ, ਲੇਕਿਨ ਇਹ ਬੁਰੀ ਗੱਲ ਹੈ, ਥੋੜ੍ਹੀ 'ਚ ਬਹੁਤਾ ਪੈਣ ਵਾਲੀ ਗੱਲ ਹੈ, ਇੰਝ ਦੇ ਕੰਮ ਨਹੀਂ ਕਰੀਦੇ। ਉਹਨੇ ਬੜਾ ਇਸ ਗੱਲ ਦਾ ਗੁੱਸਾ ਕੀਤਾ ਸੀ ਤੇ ਅੱਗੋਂ ਬੜਾ ਇੱਕ ਸਖਤ ਮੇਰੇ 'ਤੇ ਕੋਈ ਆਪਣਾ ਰੱਦ ਅਮਲ ਦਿੱਤਾ ਸੀ। ਲੇਕਿਨ ਕੁਰਾਨ ਪਾਕ ਦੀ ਇੱਕ ਆਇਤ ਹੈ ਜਿਹੜੀ ਸਾਡੇ ਸਾਰਿਆਂ ਵਾਸਤੇ ਜ਼ਾਹਿਰ ਹੈ। ਇੱਕ ਅੱਲਾ ਨੇ ਕਿਤਾਬ ਹੀ ਐਸੀ ਉਤਾਰੀ ਹੈ ਕਿ ਸਾਨੂੰ ਸਾਰਿਆਂ ਨੂੰ ਉਹਦੇ ਤੋਂ ਸਮਝਣਾ ਚਾਹੀਦਾ ਹੈ ਕਿ ਕਿਸੇ ਨਾਲ ਇੰਨੀ ਨਫ਼ਰਤ ਮਤ ਕਰੋ। ਇਮਰਾਨ ਖਾਨ ਸਾਹਿਬ ਬਾਰ ਦੱਸਦੇ ਨੇ ਉਹਦਾ ਮਫਹੂਮ ਉਸ ਦਾ ਕਿ ਤੁਸੀਂ ਉਹਦੇ ਨਾਲ ਇਨਸਾਫ ਨਾ ਕਰ ਸਕੋ। ਕਿਸੇ ਬੰਦੇ ਨੇ ਅਗਰ ਇੱਕ ਕੰਮ ਮਾੜਾ ਕਰ ਛੱਡਿਆ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਉਹਦੇ 'ਤੇ ਹੁਣ ਕੋਈ ਧੱਕਾ ਵੀ ਉਹਦੇ ਨਾਲ ਹੋਣ ਡਿਆ ਤੇ ਤੁਸੀਂ ਉਹਦੇ ਵਾਸਤੇ ਨਾ ਬੋਲੋ। ਇਹ ਡੱਕੀ ਵੀ ਬੜੇ ਸਾਰੇ ਜਿਹੜੇ ਕੰਮ ਕਰਦਾ ਉਹਨਾਂ ਨੂੰ ਡੱਕਾ ਲੱਗਣਾ ਚਾਹੀਦਾ ਸੀ। ਜਿਹੜੀਆਂ ਤੁਹਾਨੂੰ ਉਹ, ਮੈਂ ਇੱਕ ਦਿਨ ਰਜਬ ਭੱਟ ਸਾਹਿਬ ਦੀ ਇੱਕ ਹੋਰ ਵੀ ਮੈਂ ਵੀਡੀਓ ਵਿਖਾਈ ਸੀ, ਵਾਲਦਾ ਸਾਹਿਬਾ ਨੂੰ ਉਹਨੇ ਕਿਹਾ ਜੀ ਇਹਦੀ ਬੱਤੀ ਬਣਾ ਲਓ, ਤਾਂ ਉਹਨਾਂ ਕਿਹਾ ਬੱਤੀ ਬਣਾ ਕੇ ਤੇ ਤੂੰ ਇੰਝ ਕਰ ਲੈ। ਵਾਲਦਾ ਸਾਹਿਬਾ ਨੇ ਅੱਗੋਂ ਕਿਹਾ ਸੀ, ਉਹ ਜੋ ਸੰਦੇਲਾ ਸਾਹਿਬ ਨੇ ਮਰੀਮ ਸਾਹਿਬਾ ਦੇ ਬਾਰੇ ਕਿਹਾ ਸੀ ਵੀ ਬੱਤੀ ਦਾ ਮੈਂ ਕਰਨਾ, ਤੇ ਉਹ ਵੀ ਅਸੀਂ ਉਹਨੂੰ ਮਾਯੂਬ ਗੱਲ ਹੀ, ਉਹ ਮਾਂ ਜੀ ਸਾਡੇ ਵੀ ਮਾਂ ਜੀ ਨੇ, ਭੱਟ ਸਾਹਿਬ ਦੀ ਮਾਂ ਜੀ ਸਾਡੇ ਵੀ ਮਾਂ ਜੀ ਨੇ। ਅਗਰ ਅਸੀਂ ਇਹ ਕੋਈ ਅਸੀਂ ਸਹੂਲਤ ਜਿਹੜੀ ਸਿਰਫ ਅਸ਼ਰਾਫੀਆ ਨੂੰ ਨਹੀਂ ਦਿੰਦੇ ਕਿ ਨੂਨ ਲੀਗ ਦੇ ਲੀਡਰਾਂ ਦੀਆਂ ਮਾਵਾਂ ਸਾਡੀਆਂ ਮਾਵਾਂ ਨੇ, ਮਾਵਾਂ ਸਾਰੀਆਂ ਹੀ ਸਾਂਝੀਆਂ ਹੁੰਦੀਆਂ ਨੇ। ਰਜਬ ਭੱਟ ਦੀ ਮਾਂ ਵੀ ਸਾਰਿਆਂ ਦੀ ਮਾਂ ਹੈ ਤੇ ਡੱਕੀ ਦੀ ਮਾਂ ਵੀ ਸਾਰਿਆਂ ਦੀ ਮਾਂ ਹੈ। ਲੇਕਿਨ ਕਹਿਣ ਦਾ ਮਤਲਬ ਮੇਰਾ ਇਹ, ਸਾਰੇ ਤੁਹਾਨੂੰ ਬੈਕਗਰਾਊਂਡ ਇਹ ਦੱਸਿਆ ਕਿ ਮੈਂ ਇਹਨਾਂ ਦੇ ਉੱਤੇ ਬੜੀ ਸਖਤ ਤਨਕੀਦ ਕਰਦਾ ਰਿਹਾ ਹਰ ਤਰ੍ਹਾਂ ਦੀ। ਲੇਕਿਨ ਮੇਰੇ ਖਿਆਲ ਦੇ ਵਿੱਚ ਇਸ ਵੇਲੇ ਇਹ ਜਿਹੜੇ ਮੁੰਡੇ ਨੇ ਨਾ, ਜਿਹੜਾ ਵੀ ਟੈਲੈਂਟ ਸੀ, ਇਹਨਾਂ ਨੇ ਉਸ ਟੈਲੈਂਟ ਨੂੰ ਕਿਸੇ ਜਗ੍ਹਾ 'ਤੇ ਗਲਤ ਵੀ ਇਸਤੇਮਾਲ ਕਰ ਰਿਹਾ ਹੋਏਗਾ ਮੁੰਡੇ ਤੇ ਕੁੜੀਆਂ ਨੇ, ਕਿਉਂਕਿ ਯੂਥ ਹੈ ਅਜੇ, ਉਤਨੀ ਤਾਲੀਮ ਨਹੀਂ ਜਾਂ ਟ੍ਰੇਨਿੰਗ ਨਹੀਂ। ਲੇਕਿਨ ਜੋ ਕੁਝ ਇਹਨਾਂ ਨਾਲ ਸਰਕਾਰੀ ਮੁਲਾਜ਼ਮੀਨ ਇਸ ਵੇਲੇ ਕਰ ਰਹੇ ਨੇ ਔਰ ਕੁਝ ਵੁਜ਼ਰਾ ਨੇ ਇਹਦੇ ਵਿੱਚ ਮੁਲਵਸ, ਮੌਜੂਦਾ ਹਕੂਮਤ ਦੇ ਕੁਝ ਵੁਜ਼ਰਾ ਇਹਦੇ ਵਿੱਚ ਮੁਲਵਸ ਨੇ ਜਿਹੜੇ ਇਹਨਾਂ ਦੇ ਕੋਲੋਂ ਮਾਲ ਪਾਣੀ ਖਾਣਾ ਚਾਹੁੰਦੇ ਨੇ ਔਰ ਇਹਨਾਂ ਸਾਰਿਆਂ ਨੂੰ ਧਰ ਲਿਆ ਔਰ ਧਰਿਆ ਇਸੇ ਕੰਮ ਤੇ ਕਿ ਅਸੀਂ ਮਾਸ਼ਰੇ ਨੂੰ ਦਰੁਸਤ ਕਰਨਾ ਹੈ। ਇਹ ਬਹੁਤ ਹੀ ਖਤਰਨਾਕ ਰੁਝਾਨ ਹੈ, ਇਹਨੂੰ ਰੁਕਣਾ ਚਾਹੀਦਾ, ਇਹਦੇ ਉੱਤੇ ਡੱਕਾ ਲੱਗਣਾ ਚਾਹੀਦਾ।
ਲਾਹੌਰ ਹਾਈ ਕੋਰਟ ਦੀ ਚੀਫ ਜਸਟਿਸ ਨੂੰ ਲਾਉਣਾ ਚਾਹੀਦਾ ਸੀ। ਹਾਂ, ਜਿਹੜਾ ਉਹਨਾਂ ਨੇ ਜੁਰਮ ਕੀਤਾ ਹੈ, ਅਗਰ ਜੂਏ ਦੇ ਵਿੱਚ ਉਹਨਾਂ ਨੇ ਕੋਈ ਮੁਆਵਨਤ ਕੀਤੀ ਹੈ ਤੇ ਉਹਦਾ ਇਸ ਤਰ੍ਹਾਂ ਰਿਮਾਂਡ ਨਹੀਂ ਚੱਲਦਾ 20 ਦਿਨ। ਜੂਏ ਦਾ ਜਿਹੜਾ ਹੈ ਉਹ ਇਸ ਤਰ੍ਹਾਂ ਰਿਮਾਂਡ ਨਹੀਂ ਚੱਲਦਾ 20 ਦਿਨ, ਉਹ ਤੇ 1 ਦਿਨ 2 ਦਿਨ ਰਿਮਾਂਡ ਤੁਸੀਂ ਲੈ ਲਓਗੇ। ਉਹਨਾਂ ਦੇ ਲੈਪਟਾਪ 'ਚੋਂ ਕੋਈ ਚੀਜ਼ ਕੱਢਣੀ ਹੈ ਤਾਂ ਤੁਹਾਡੇ ਕੋਲ ਲੈਪਟਾਪ ਵੀ ਆ ਗਿਆ ਤੇ ਫੋਨ ਵੀ ਆ ਗਿਆ, ਤੇ ਹੁਣ ਉਸ ਤੋਂ ਬਾਅਦ ਉਹਨਾਂ ਨੂੰ ਤੁਸੀਂ ਜੁਡੀਸ਼ੀਅਲ ਕਰ ਦਿਓ। ਜਦੋਂ ਉਹ ਕਸਟਡੀ ਤੁਹਾਡੇ 'ਚ ਆ ਗਿਆ ਲੈਪਟਾਪ, ਤੇ ਉਹ ਕੋਈ ਚਿਰਾਗ ਹੈ ਜਿਹੜਾ ਰਗੜ ਕੇ ਉਹਨੇ ਜਿੰਨ ਕੱਢ ਕੇ ਲੈ ਜਾਣਾ ਵਿੱਚੋਂ। ਤੇ ਇਹ ਸਵਾਏ ਜਿਸ ਤਰ੍ਹਾਂ ਪੋਲੀਟੀਕਲ ਵਿਕਟਮਾਈਜੇਸ਼ਨ ਹੁੰਦੀ ਹੈ ਨਾ, ਇਹ ਟਾਰਗੇਟ ਗ੍ਰਿਫਤਾਰੀਆਂ ਨੇ, ਇਹ ਮਾਲ ਮੁਕੱਦਮਾ ਲੈਣ ਵਾਲਾ ਕੰਮ ਹੈ। ਔਰ ਜਿਹੜੀ ਇਹਨਾਂ ਦੀ ਪ੍ਰਾਪਰਟੀ, ਇਹਨਾਂ ਦਾ ਰੌਲਾ ਇਹ ਕਿ ਇਹ ਜਿਹੜੇ ਵੀ ਇਹ ਪੈਸੇ ਕਮਾਉਂਦੇ ਨੇ, ਇਹ ਜ਼ਾਹਿਰ ਹੈ ਪੈਸੇ ਮੁਲਕ ਤੋਂ ਬਾਹਰ ਰੱਖਦੇ ਨੇ ਜ਼ਿਆਦਾ। ਹੁਣ ਅਗਰ ਮੁਲਕ ਦੇ ਵਿੱਚ ਪੈਸੇ ਹੁੰਦੇ ਤਾਂ ਹੁਣ ਤੱਕ ਇਹਨਾਂ ਦੀ ਜਾਨ ਛੁੱਟ ਜਾਣੀ ਸੀ। ਉਹ ਪੈਸੇ ਨੇ ਮੁਲਕ ਤੋਂ ਬਾਹਰ, ਉਹ ਹੁਣ ਆਉਂਦੇ ਨੇ ਵੀ ਉੱਥੋਂ ਲਿਆ ਕੇ ਦਿਓ ਸਾਨੂੰ ਸਾਡਾ ਹਿੱਸਾ ਤੇ ਫਿਰ ਜਾਓ। ਇਹ ਬਹਰਹਾਲ ਬਹੁਤ ਹੀ ਖਤਰਨਾਕ ਰੁਝਾਨ ਹੈ, ਇਹਦੇ ਉੱਤੇ ਥੋੜ੍ਹਾ ਜਿਹਾ ਗੌਰ ਵੀ ਹੋਣਾ ਚਾਹੀਦਾ ਔਰ ਸੋਚ ਵੀ ਹੋਣੀ ਚਾਹੀਦੀ ਹੈ। ਅੱਛਾ, ਦੂਸਰੀ ਖਬਰ ਜਿਹੜੀ ਹੈ ਉਹ ਵੀ ਇਹਦੇ ਨਾਲ ਹੀ ਲੱਗਦੀ ਲੈਂਦੀ ਹੈ। ਅੱਜ ਕੱਲ੍ਹ ਤੁਸੀਂ ਬੜੇ ਇਸ ਗੱਲ ਦੇ ਸ਼ੌਕੀਨ ਹੋ। ਸ਼ੌਕੀਨ ਕਿਸ ਗੱਲ ਦੇ ਹੋ? ਇਸ ਤੋਂ ਕਿ ਅੱਜ ਕੱਲ੍ਹ ਤੁਸੀਂ ਵੇਖਦੇ ਹੋ ਕਿ ਕਿਸੇ ਨੇ ਕਿਸੇ ਤੁਰੇ ਜਾਂਦਿਆਂ ਬੱਚੀ ਦੇ ਕੋਲੋਂ ਦੀ ਮੋਟਰਸਾਈਕਲ ਤੇਜ਼ ਲੰਘਾ ਦਿੱਤਾ। ਬੜੀ ਮਾਯੂਬ ਗੱਲ ਹੈ, ਮੈਂ ਉਹਨੂੰ ਬਿਲਕੁਲ ਕਹਿਣਾ ਵੀ ਨਹੀਂ ਹੋਣਾ ਚਾਹੀਦਾ, ਔਰ ਉਹਦੇ 'ਤੇ ਉਹਦਾ ਲਿੱਤਰ ਪੌਲਾ ਵੀ ਹੋਣਾ ਚਾਹੀਦਾ ਹੈ। ਕੁਝ ਮਹੀਨੇ ਵਾਸਤੇ ਤੁਸੀਂ ਜੇਲ੍ਹ ਵੀ ਕਰ ਸਕਦੇ ਹੋ, 6 ਮਹੀਨੇ ਵਾਸਤੇ ਵੀ। ਲੇਕਿਨ ਅੱਜ ਕੱਲ੍ਹ ਤੁਸੀਂ ਸਾਰੇ ਇੱਕੋ ਹੀ ਖੁਆਇਸ਼ ਕਰਦੇ ਹੋ, ਇਹਨੂੰ CCD ਨੂੰ ਦਿਓ, ਕਿਉਂਕਿ CCD ਇੱਕ ਇਹੋ ਜਿਹਾ ਅਦਾਰਾ ਇਹਨਾਂ ਨੇ ਬਣਾਇਆ ਜਿਹੜਾ ਟਾਰਗੇਟ ਕਿਲਿੰਗ ਕਰ ਰਿਹਾ, ਲੋਕਾਂ ਨੂੰ ਗੋਲੀਆਂ ਮਾਰ ਰਿਹਾ, ਬਗੈਰ ਅਦਾਲਤ 'ਚ ਖੜਿਆਂ ਲੋਕਾਂ ਨੂੰ ਕਤਲ ਕਰ ਰਿਹਾ। ਔਰ ਅਸੀਂ ਸਾਰੇ ਉੱਤੇ ਬੜੇ ਰਾਜ਼ੀ ਹੋ ਰਹੇ। ਮੈਂ ਆਵਾਮ ਦਾ ਵੇਖਣਾ ਵੀ ਆਵਾਮ ਆਂਦੀ ਇਹਦੇ ਨਾਲ ਇੰਝ ਹੀ ਹੋਣਾ ਚਾਹੀਦਾ। ਮੈਨੂੰ ਇੱਕ ਵਾਰੀ ਇਹ ਦੱਸੋ ਕਿ ਜਿੰਨੇ ਵੀ ਬੰਦੇ ਤੁਸੀਂ ਸਾਹਮਣੇ ਬੈਠੇ ਇਸ ਵੇਲੇ ਸੁਣ ਰਹੇ ਹੋ, ਦਿਲ ਤੇ ਹੱਥ ਰੱਖ ਕੇ ਦੱਸਣਾ, ਤੁਹਾਡੇ 'ਚੋਂ ਆਪ ਕਿੰਨੇ ਕੁ ਨੇ ਤੇ ਉਹਨਾਂ ਦੇ ਦੋਸਤ ਕਿੰਨੇ ਕੁ ਨੇ ਕਿ ਜਦੋਂ ਤੁਸੀਂ ਸਕੂਲੇ ਪੜ੍ਹਦੇ ਸੋ ਤੇ ਤੁਸੀਂ ਵੀ ਕਿਸੇ ਟਾਂਗੇ ਦੇ ਪਿੱਛੇ ਮੋਟਰਸਾਈਕਲ ਕੋ ਚਲਾਇਆ ਹੈ? ਮੈਂ ਨਹੀਂ ਆਂਦਾ ਵੀ ਚੰਗਾ ਕੰਮ ਕੀਤਾ ਸੀ ਤੁਸੀਂ, ਮੈਂ ਨਹੀਂ ਆਂਦਾ, ਮੈਂ ਇਹ ਵੀ ਨਹੀਂ ਆਂਦਾ ਵੀ ਇਹ ਹੋਣਾ ਚਾਹੀਦਾ। ਮੈਂ ਸਿਰਫ ਇਹ ਆਨਾ ਵੀ ਤੁਹਾਡਾ ਬੱਚਾ ਵੀ ਕੋਈ ਇਹੋ ਜਿਹੀ ਮਿਸਟੇਕ ਕਰ ਸਕਦਾ। ਉਹਦੀ ਜੋ ਸਜ਼ਾ ਕੁਰਾਨ ਦੇ ਵਿੱਚ ਹੈ, ਜੋ ਸਾਡੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਤੈਅ ਕੀਤੀ ਹੈ, ਜੋ ਸ਼ਰਾ ਨੇ ਤੈਅ ਕੀਤੀ ਹੈ, ਜੋ ਪਾਕਿਸਤਾਨ ਦੇ ਆਇਨ ਨੇ ਤੈਅ ਕੀਤੀ ਹੈ, ਕਾਨੂੰਨ ਨੇ ਤੈਅ ਕੀਤੀ ਹੈ, ਜੋ ਪੂਰੀ ਦੁਨੀਆ 'ਚ ਮੁਰੱਵਜਾ ਸਜ਼ਾਵਾਂ ਨੇ, ਉਹ ਹੀ ਦਿਓ, ਉਹ ਹੀ ਦਿਓ। ਉਸ ਤੋਂ ਗਾਂ ਅੱਗੇ ਨਾ ਵਧੋ, ਜ਼ਮੀਨੀ ਖੁਦਾ ਨਾ ਬਣੋ, ਏਡੇ ਜਜ਼ਬਾਤੀ ਨਾ ਹੋਵੋ ਕਿ ਜਦੋਂ ਕਿਸੇ ਹੋਰ ਦੇ ਗਲ ਦੇ ਵਿੱਚ ਰੱਸਾ ਪਿਆ ਤੇ ਆਂਦੇ ਹੋ ਖਿੱਚ ਦਿਓ। ਉਹ ਗਲਤੀ ਛੋਟੀ ਹੈ ਜਾਂ ਵੱਡੀ ਹੈ, ਆਂਦੇ ਹੋ CCD ਨੂੰ ਦਿਓ ਤੇ ਕਤਲ ਕਰ ਦਿਓ। ਅੱਜ ਕੱਲ੍ਹ ਰਿਵਾਜ ਨਵਾਂ ਬਣਿਆ, ਕਿਤੇ ਕਤਲ ਕਰ ਦਿੰਦਾ ਕੋਈ ਲੜਾਈ ਕਰਕੇ ਤੇ ਉਹਨਾਂ ਨੂੰ ਫੜ ਕੇ ਵੀ ਜਿਹੜੀ CCD ਉਹ ਮਾਰ ਦਿੰਦੀ ਹੈ। ਕਿਸੇ ਜਗ੍ਹਾ ਤੇ ਕੋਈ ਬੱਚੀ ਨਾਲ ਜ਼ਿਆਦਤੀ ਕਰਦਾ ਹੈ, ਬੱਚੇ ਨਾਲ ਕਰਦਾ ਹੈ, ਤੇ ਉਹਦੇ ਨਾਲ ਵੀ ਇਹੀ ਕੰਮ ਕੀਤਾ ਜਾ ਰਿਹਾ। ਮੈਂ ਬਿਲਕੁਲ ਆਨਾ ਵੀ ਉਹ ਜਿੰਨੇ ਬੱਚੇ ਨਾਲ ਜ਼ਿਆਦਤੀ ਕੀਤੀ ਉਹਨੂੰ ਬਿਲਕੁਲ ਫਾਂਸੀ ਦਿਓ। 10 ਦਿਨਾਂ 'ਚ ਉਹਨਾਂ ਦੀ ਫਾਸਟ ਕੋਰਟਸ ਬਣਾਓ, ਫੌਰੀ ਤੌਰ 'ਤੇ ਉਹਨਾਂ ਨੂੰ ਬੇਸ਼ੱਕ ਚੁਰਾਹੇ 'ਤੇ ਲਟਕਾਓ, ਮੈਂ ਨਾਲ ਹਾਂ ਤੁਹਾਡੇ, ਮੈਨੂੰ ਕੋਈ ਮਸਲਾ ਨਹੀਂ ਉਹਦੇ 'ਚ। ਸਿਰਫ ਆਨਾ ਵੀ ਕਾਨੂੰਨ ਦੇ ਮੁਤਾਬਕ ਚੱਲੋ। ਇਹ ਜਿਹੜੇ ਕੰਮ ਹੋਣ ਡਏ ਨੇ ਇਸ ਵੇਲੇ ਤਾਂ ਤੁਹਾਨੂੰ ਬੜਾ ਸਵਾਦ ਹੈ, ਲੇਕਿਨ ਇਹ ਮੈਂ ਤੁਹਾਨੂੰ ਦੱਸ ਦਿਆਂ ਵੀ ਇਹਨਾਂ ਨੇ ਇਸੇ ਪੈਰਾਏ 'ਚ ਜਦੋਂ ਤੁਹਾਡੇ ਆਪਣੇ ਪਿਆਰੇ ਮਾਰਨੇ ਨਾ ਪੈਸੇ ਲੈ ਲੈ ਕੇ, ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹੋਣਾ। ਜਿਸ ਤਰ੍ਹਾਂ ਹੁਣ ਤੋਹੀਨੇ ਮਜ਼ਹਬ ਦੇ ਕੇਸ 'ਚ ਕਈ ਮਾਵਾਂ ਰੋਂਦੀਆਂ ਫਿਰਦੀਆਂ ਨੇ ਅਦਾਲਤਾਂ ਦੇ ਵਿੱਚ ਔਰ ਦੱਸਦੀਆਂ ਨੇ ਵੀ ਸਾਡੇ ਪੁੱਤਰ ਨੇ ਤੋਹੀਨੇ ਮਜ਼ਹਬ ਨਹੀਂ ਕੀਤੀ, ਉਹਨੂੰ ਮਾਰ ਛੱਡਿਆ ਜਾਂ ਉਹਨੂੰ ਮੁਕੱਦਮੇ 'ਚ ਫਸਾਇਆ, ਤੇ ਉਹ ਰੋਂਦੀਆਂ ਬਿਲਕਦੀਆਂ ਫਿਰਦੀਆਂ ਨੇ। ਇਸ ਤਰ੍ਹਾਂ ਕਿਤੇ ਹੋਰ ਮਾਵਾਂ ਜਿਹੜੀਆਂ ਉਹ ਰੋਂਦੀਆਂ ਬਿਲਕਦੀਆਂ ਨਾ ਫਿਰਨ। ਅਹਿਮਦ ਨੂਰਾਨੀ ਸਾਹਿਬ ਦੀ ਇੱਕ ਸਟੋਰੀ ਮੇਰੇ ਸਾਹਮਣੇ ਸੀ। ਉਹ ਆਖਦੇ ਨੇ ਕਿ ਮਰੀਮ ਨਵਾਜ਼ ਸਾਹਿਬਾ ਦੇ ਦਫ਼ਤਰ ਤੋਂ ਵੀ ਅਹਿਕਾਮਾਤ ਆਉਂਦੇ ਨੇ ਵੀ ਫਲਾਣੇ ਨੂੰ ਮਾਰ ਦਿਓ। ਹਜੇ ਤੱਕ ਤੇ ਉਹ ਅਹਿਕਾਮਾਤ ਇਹੀ ਆਖਿਆ ਜਾ ਰਿਹਾ ਵੀ ਮੁਜਰਮ ਕਿਸੇ ਦੇ ਬਾਰੇ ਆਏ ਨੇ, ਤੇ ਕੱਲ੍ਹ ਨੂੰ ਕੀ ਮਰੀਮ ਨਵਾਜ਼ ਨੂੰ ਕੀ ਕੋਈ ਚਿਰ ਲੱਗਣਾ ਹੈ ਆਖਣ ਨੂੰ ਕਿ ਉਹ ਫਲਾਨਾ ਜਿਹੜਾ MPA ਦਾ ਕੈਂਡੀਡੇਟ ਹੈ ਉਹਨੂੰ ਠੋਕ ਦਿਓ ਕਿਸੇ ਕੇਸ ਦੇ ਵਿੱਚ? ਇਹੀ ਆਖਣਾ ਵੀ ਫਲਾਨੀ ਬੱਚੀ ਨਾਲ ਉਹਨੇ ਜ਼ਿਆਦਤੀ ਕੀਤੀ ਹੈ, ਉਹ ਬੰਦਾ ਵੀ ਝੂਠਾ ਖੜਾ ਕਰ ਦੇਣਗੇ ਜਿਹੜਾ ਕਹਿ ਦੇਗਾ ਕਿ ਹਾਂਜੀ ਇੱਥੇ ਜ਼ਿਆਦਤੀ ਹੋਈ ਸੀ, ਸਾਡੇ ਘਰ ਹੋਈ ਸੀ ਜਾਂ ਫਲਾਣੇ ਥਾਂ ਹੋਈ ਸੀ, ਉਸ ਬੰਦੇ ਨੂੰ ਠੋਕ ਦੇਣਗੇ। ਇਹ ਜੰਗਲ ਦਾ ਕਾਨੂੰਨ ਨਾ ਬਣਾਓ। ਇਹ ਪੂਰੀ ਦੁਨੀਆ 'ਚ ਕਿਤੇ ਕਾਨੂੰਨ ਨਹੀਂ ਹੈ, ਨਾ ਇਹ ਸਾਊਦੀ ਅਰਬ ਇਹੋ ਜਿਹਾ ਕਾਨੂੰਨ ਹੈ, ਨਾ ਕਿਤੇ ਹੋਰ। ਅਦਾਲਤਾਂ ਦੇ ਵਿੱਚ ਹਾਂ ਕਾਨੂੰਨ ਨਵੇਂ ਬਣਾ ਲਓ, ਅਦਾਲਤਾਂ ਦਾ ਪ੍ਰੋਸੈਸ ਚੇਂਜ ਕਰ ਦਿਓ, ਉਹਨਾਂ ਨੂੰ ਫਾਸਟ ਫਾਰਵਰਡ ਚਲਾਓ ਉਹਨਾਂ ਮੁਕੱਦਮਿਆਂ ਨੂੰ। ਇਸ ਤਰ੍ਹਾਂ ਦਾ ਕਾਨੂੰਨ ਬਣਾ ਦਿਓ ਕਿ 7 ਦਿਨਾਂ ਦੇ ਵਿੱਚ ਮੁਕੱਦਮੇ ਦਾ ਫੈਸਲਾ ਕਰਨਾ ਹੈ। ਜਿਵੇਂ CCD ਵੀ ਤੁਸੀਂ ਬਣਾਇਆ ਨਾ, ਪੰਜਾਬ ਗਵਰਨਮੈਂਟ ਹੀ, ਔਰ ਇਸ ਵੇਲੇ ਤੇ ਤੁਸੀਂ ਜਨਾਬ ਆਲੇ ਨਾਲ ਹੋ, ਸਾਰਾ ਕੁਝ ਹੀ ਹੋ। ਕਾਨੂੰਨ ਬਣਾ ਦਿਓ ਕਿ 7 ਦਿਨਾਂ ਦੇ ਵਿੱਚ ਅਦਾਲਤ ਨੇ ਫੈਸਲਾ ਕਰਨਾ, ਅਗਲੇ 7 ਦਿਨਾਂ 'ਚ ਹਾਈ ਕੋਰਟ ਨੇ ਫੈਸਲਾ ਕਰਨਾ, ਤੇ ਅਗਲੇ 7 ਦਿਨਾਂ 'ਚ ਸੁਪਰੀਮ ਕੋਰਟ ਨੇ ਫੈਸਲਾ ਦੇਣਾ। 21 ਦਿਨਾਂ ਦੇ ਵਿੱਚ, ਜਿਵੇਂ ਸਾਊਦੀ ਅਰਬ ਮਹੀਨੇ ਡੇਢ 'ਚ ਫੈਸਲਾ ਹੋ ਕੇ ਤੇ ਬੰਦੇ ਦਾ ਉਹ ਜੋ ਵੀ ਉਹਨਾਂ ਨੇ ਕਰਨਾ ਫੈਸਲਾ ਉਹ ਕਰ ਦਿੰਦੇ ਨੇ। ਇਸੇ ਤਰੀਕੇ ਨਾਲ ਜੋ ਪੂਰੀ ਦੁਨੀਆ 'ਚ ਮੁਰੱਵਜਾ ਅਸੂਲ ਨੇ ਉਹ ਕਰੋ। ਇਹ ਇੱਕ ਨਵਾਂ ਕੰਮ ਨਾ ਆਪਣੇ ਆਸਤੇ ਬਣਾ ਲਓ ਜਿਹੜਾ ਪੂਰੀ ਦੁਨੀਆ 'ਚ ਨਹੀਂ ਹੈ। ਅੱਛਾ ਜੀ, ਇਹ ਸ਼ਬਾਨਾ ਮਹਿਮੂਦ ਇੱਕ ਪਾਕਿਸਤਾਨੀ ਪੇਰੈਂਟਸ ਦੀ ਬੇਟੀ ਜਿਹੜੀ
ਜੇਲਮ ਤੋਂ ਸ਼ਾਇਦ ਇਹਨਾਂ ਦੇ ਪੇਰੈਂਟਸ ਗਏ ਹੋਏ ਨੇ। ਉਹ ਇਸ ਵੇਲੇ ਹੋਮ ਸੈਕਟਰੀ ਜਾਂ ਵਜ਼ੀਰੇ ਦਾਖਲਾ ਬਣੀ ਹੈ ਬਰਤਾਨੀਆ ਦੀ, ਔਰ ਬੜੀ ਵੱਡੀ ਪੋਜੀਸ਼ਨ ਹੈ। ਇਸ ਤੋਂ ਪਹਿਲੇ ਵੀ ਇੱਕ ਹੋਮ ਸੈਕਟਰੀ ਔਰ ਵਜ਼ੀਰੇ ਦਾਖਲਾ ਪਾਕਿਸਤਾਨੀ ਸ਼ਖਸੀਅਤ ਰਹਿ ਚੁੱਕੀ ਹੈ, ਇਹ ਹੁਣ ਦੂਸਰੇ ਨੇ। ਲੇਕਿਨ ਇਹ ਪਾਕਿਸਤਾਨ ਆਸਤੇ ਜਾਂ ਪਾਕਿਸਤਾਨੀ ਕਮਿਊਨਿਟੀ ਆਸਤੇ ਬਰਤਾਨੀਆ 'ਚ ਬੜੇ ਆਜ਼ਾਦ ਦੀ ਗੱਲ ਹੈ। ਅਸਲ ਦੇ ਵਿੱਚ ਬਰਤਾਨੀਆ ਦੀ ਜਿਹੜੀ ਡਿਪਟੀ ਪ੍ਰਾਈਮ ਮਿਨਿਸਟਰ ਸੀ ਐਂਜਲਾ ਰਾਇਨਰ, ਉਹਨੂੰ ਅਸਤੀਫਾ ਦੇਣਾ ਪੈ ਗਿਆ। ਉਹਨਾਂ ਨੂੰ ਕਿਉਂ ਅਸਤੀਫਾ ਦੇਣਾ ਪਿਆ? ਇਸ ਵਾਸਤੇ ਕਿ ਉਹਨਾਂ ਨੇ ਆਪਣਾ ਜਿਹੜਾ ਘਰ ਦਾ ਪ੍ਰੋਪਰਟੀ ਟੈਕਸ ਸੀ ਉਹ ਚੋਰੀ ਕੀਤਾ ਜਾਂ ਘੱਟ ਅਦਾ ਕੀਤਾ। ਘਰ ਦਾ ਪ੍ਰੋਪਰਟੀ ਟੈਕਸ ਘੱਟ ਅਦਾ ਕਰਨ 'ਤੇ ਉਹਨਾਂ ਦੇ ਖਿਲਾਫ ਮੁਕੱਦਮਾ ਬਣਿਆ ਜਾਂ ਉਹਨਾਂ ਦੇ ਖਿਲਾਫ ਕੰਪਲੇਨ ਹੋਈ, ਇਨਵੈਸਟੀਗੇਸ਼ਨ ਹੋਈ, ਤੇ ਉਹਨਾਂ ਨੇ ਸ਼ਰਮਿੰਦਾ ਹੁੰਦਿਆਂ ਹੋਇਆਂ ਆਪਣੇ ਅਹੁਦੇ ਤੋਂ ਰਿਜ਼ਾਈਨ ਕਰ ਦਿੱਤਾ। ਜਿਸ ਵੇਲੇ ਰਿਜ਼ਾਈਨ ਕੀਤਾ ਤੇ ਉਹ ਜ਼ਾਹਿਰ ਹੈ ਡਿਪਟੀ ਪ੍ਰਾਈਮ ਮਿਨਿਸਟਰ ਦੀ ਸੀਟ ਔਰ ਵਜ਼ੀਰੇ ਖਾਰਜਾ ਦੀ ਸੀਟ ਜਾਂ ਜਿਹੜੀ ਦੂਸਰੀ ਉਹਨਾਂ ਕੋਲ ਵਜ਼ਾਰਤ ਸੀ, ਉਹ ਡਿਪਟੀ ਪ੍ਰਾਈਮ ਮਿਨਿਸਟਰ ਦੀ ਸੀਟ ਖਾਲੀ ਹੋਈ, ਕੈਬਨਿਟ 'ਚ ਸ਼ਫਲ ਹੋਇਆ, ਜਿਹਦੀ ਵਜ੍ਹਾ ਤੋਂ ਸ਼ਬਾਨਾ ਮਹਿਮੂਦ ਸਾਹਿਬਾ ਹੁਣ ਹੋਮ ਸੈਕਟਰੀ ਬਣੇ ਨੇ। ਸਾਡੇ ਵੱਲੋਂ ਉਹਨਾਂ ਨੂੰ ਬੜੀਆਂ ਬੜੀਆਂ ਵਧਾਈਆਂ। ਇੱਕ ਪਾਕਿਸਤਾਨ ਦੀ ਧੀ, ਪੰਜਾਬ ਦੀ ਧੀ ਉੱਥੇ ਹੋਮ ਮਿਨਿਸਟਰ ਬਣੀ ਹੈ, ਵਜ਼ੀਰੇ ਦਾਖਲਾ ਬਣੀ ਹੈ ਬਰਤਾਨੀਆ ਦੀ। ਇਹ ਸਾਰਿਆਂ ਵਾਸਤੇ ਬੜੇ ਸਤਿਕਾਰ ਦੀ ਗੱਲ ਹੈ, ਬੜੀ ਮੁਬਾਰਕਬਾਦ ਦੀ ਗੱਲ ਹੈ। ਅਤੇ ਸਾਡੇ ਵੱਲੋਂ ਸ਼ਬਾਨਾ ਮਹਿਮੂਦ ਸਾਹਿਬਾ ਨੂੰ, ਉਹਨਾਂ ਦੇ ਮਾਂ ਪਿਓ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਬੜੀ ਬੜੀ ਮੁਬਾਰਕ। ਔਰ ਇਹ ਦੁਆ ਵੀ ਹੈ ਕਿ ਉਹ ਚੰਗਾ ਕੰਮ ਕਰਨ ਅਤੇ ਸੁਥਰਾ ਕੰਮ ਕਰਨ, ਦਿਲ ਲਾ ਕੇ ਕੰਮ ਕਰਨ, ਆਪਣਾ ਜਿਹੜੀ ਉਹਨਾਂ ਦੀ ਸੁਸਾਇਟੀ ਹੈ, ਮੁਲਕ ਹੈ, ਉਹਦੇ ਵਾਸਤੇ ਵੀ, ਅਤੇ ਸਾਡੀ ਜਿਹੜੀ ਉੱਥੇ ਕਮਿਊਨਿਟੀ ਹੈ ਪਾਕਿਸਤਾਨੀ, ਉਹਨਾਂ ਵਾਸਤੇ ਵੀ ਚੰਗਾ ਕੰਮ ਕਰਨ, ਅਤੇ ਵਾਪਸ ਪਾਕਿਸਤਾਨੀਆਂ ਵਾਸਤੇ ਵੀ ਉਹਨਾਂ ਨੂੰ ਕੋਈ ਠੰਡੀ ਹਵਾ ਆਵੇ, ਉਹਨਾਂ ਦੇ ਕੋਲੋਂ ਭੈੜੀ ਹਵਾ ਅੱਲਾ ਕਰੇ ਨਾ ਆਵੇ। ਬਹਰਹਾਲ ਉਹਨਾਂ ਦੇ ਖਿਲਾਫ ਇੱਕ ਪੂਰੀ ਮੁਹਿੰਮ ਵੀ ਇਸ ਵੇਲੇ ਚਲਾ ਰਹੇ ਨੇ ਉਹ ਲੋਕ ਜਿਹੜੇ ਇਮੀਗ੍ਰੈਂਟਸ ਦੇ ਨਾਲ ਨਫ਼ਰਤ ਕਰਦੇ ਨੇ, ਇਸਲਾਮੋਫੋਬੀਆ ਕਰਦੇ ਨੇ ਜਿਹੜੇ ਲੋਕ, ਉਹ ਉਹਨਾਂ ਦੇ ਖਿਲਾਫ ਇੱਕ ਨਫ਼ਰਤ ਅਮੇਜ਼ ਵੀ ਨੇ ਕਿ ਜੀ ਇਹ ਤਾਂ ਮੁਸਲਮਾਨ ਹੈ ਅਤੇ ਪਾਕਿਸਤਾਨੀ ਹੈ ਅਤੇ ਇਹਨੂੰ ਹੋਮ ਸੈਕਟਰੀ ਕਿਉਂ ਲਾ ਦਿੱਤਾ। ਬਹਰਹਾਲ ਇਹ ਇੱਕ ਖਬਰ ਹੈ ਜਿਹੜੀ ਅਸੀਂ ਤੁਹਾਡੇ ਸਾਹਮਣੇ ਰੱਖਣੀ ਸੀ। ਅਸੀਂ ਆਖਿਆ ਵੀ ਤੁਹਾਨੂੰ ਇਹ ਪਤਾ ਹੋਵੇ ਕਿ ਉੱਥੇ ਬਰਤਾਨੀਆ ਦੇ ਵਿੱਚ ਇਸ ਵੇਲੇ ਕੀ ਹੋਣ ਡਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਇੱਕ ਨਵਾਂ ਮੁਕੱਦਮਾ ਤੁਹਾਡੇ ਸਾਹਮਣੇ ਚੱਲ ਰਿਹਾ ਸੀ, ਸਾਕਬ ਚੱਦੜ। ਹਾਂਜੀ, ਅੱਛਾ, ਚੱਦੜ ਬੰਦੇ ਤਾਂ ਚੰਗੇ ਹੁੰਦੇ ਨੇ, ਪਰ ਇਹ ਚੱਦੜ ਜਿਹੜਾ ਹੈ ਇਹ ਤਾਂ ਮੇਰਾ ਮਤਲਬ ਚੱਦੜ ਹੀ ਨਿਕਲਿਆ। ਇਹ ਇੱਕ ਖਾਤੂਨ ਲਾਗੇ ਖਲੋਤੀ ਹੈ ਅਤੇ ਭਾਈ ਮੇਰਾ ਜਿਹੜਾ ਉਹ ਪਰਫਿਊਮ ਇੰਝ ਸੁੱਟਣ ਡਿਆ ਸੀ ਜਿਵੇਂ ਕਾਰ ਵਾਸ਼ ਦੇ ਉੱਤੇ ਕਾਰ ਧੁਆਈ ਦੀ ਹੈ। ਤੁਸੀਂ ਵੇਖਿਆ ਹੋਣਾ ਕਾਰ ਵਾਸ਼ ਦੇ ਉੱਤੇ ਜਦੋਂ ਕਾਰ ਧੁਆਈ ਦੀ ਅਤੇ ਉਹ ਕਾਰ ਬਹੁਤੀ ਗੰਦੀ ਹੋਵੇ ਤਾਂ ਉਹ ਕਿਸ ਤਰ੍ਹਾਂ ਸ਼ੈਂਪੂ ਸੁੱਟਦੇ ਨੇ ਉਹਦੇ ਉੱਤੇ, ਯਾਦ ਹੋਏਗਾ ਤੁਹਾਨੂੰ। ਇਹ ਪਤਾ ਨਹੀਂ ਚੱਦੜ ਕਿਤੇ ਨਹਾਤਾ ਨਹੀਂ ਕਈ ਦਿਨ, ਮੇਰਾ ਖਿਆਲ ਬੋ ਆਉਣ ਡਈ ਸੀ ਅਤੇ ਮੇਰਾ ਖਿਆਲ ਆਪਣੇ ਨੂੰ ਚੜ੍ਹਨ ਡਈ ਸੀ। ਕੀ ਚੱਦੜ ਸਾਹਿਬ ਦਾ ਰੌਲਾ ਕੀ ਸੀ ਸਮਝ ਨਹੀਂ। ਉਹ ਖਾਤੂਨ ਸਾਹਮਣੇ ਖਲੋਤੀ ਹੈ, ਕੋਈ ਹਯਾ ਨੂੰ ਹੱਥ ਮਾਰ। ਬਹਰਹਾਲ ਹਯਾ ਨੂੰ ਹੱਥ ਜਦੋਂ ਸਿਰ ਨੂੰ ਚੜ੍ਹੀ ਹੋਵੇ ਉਸ ਵੇਲੇ ਨਹੀਂ ਮਾਰਦੇ ਬੰਦੇ। ਅਤੇ ਉਹਨੇ ਇੰਝ ਪਰਫਿਊਮ ਛੱਡੀ ਹੈ ਆਪਣੇ ਵਾਲੇ ਪਾਸੇ ਨੂੰ ਵੀ ਜਿਵੇਂ ਸਾਰਾ ਗੰਦ ਅੱਜ ਹੀ ਮੁਕਾ ਦੇਣਾ। ਵੀਰ ਮੇਰਿਆ ਗੱਲ ਇਹ ਹੈ ਚੱਦੜ ਸਾਹਿਬ, ਇਹ ਗੰਦ ਜਿਹੜਾ ਹੈ ਅੰਦਰੋਂ ਮਾਰਿਆ ਮਰਦਾ ਹੈ, ਪਰਫਿਊਮਾਂ ਲਾਉਣ ਨਾਲ ਗੰਦ ਨਹੀਂ ਮਰਦਾ। ਇਹ ਵੇਖ ਲੈ, ਆਪਣੇ ਵੱਲੋਂ ਤਾਂ ਤੂੰ ਪਰਫਿਊਮ ਲਾ ਕੇ ਅਤੇ ਟਿਕਟੋਕ ਚਾੜੀ ਸੀ ਵੀ ਤੇਰੀ ਇੱਜ਼ਤ 'ਚ ਇਜ਼ਾਫਾ ਹੋਏਗਾ, ਅਤੇ ਇੰਨਾ ਕੁ ਲਿੱਤਰ ਫਿਰਿਆ ਤੈਨੂੰ ਵੀਰ ਮੇਰਿਆ ਪਿਛਲੇ ਚੰਦ ਦਿਨਾਂ 'ਚ ਵੀ ਤੈਨੂੰ ਹੁਣ ਸਮਝ ਨਹੀਂ ਆਉਣ ਡਈ ਵੀ ਜਾਵਾਂ ਕਿਹੜੇ ਪਾਸੇ। ਲਾਇਆ ਪਰਫਿਊਮ ਸੀ ਅਤੇ ਉਸ ਪਰਫਿਊਮ ਦੀ ਬੋ ਜਿਹੜੀ ਉਹ ਇੰਨੀ ਕੁ ਫੈਲ ਗਈ ਹੈ। ਬੋ ਤਾਂ ਨਹੀਂ ਹੁੰਦੀ ਪਰਫਿਊਮ ਦੀ, ਲੇਕਿਨ ਜਨਾਬ ਦੀ ਜਿਹੜੀ ਖਾਤੂਨ ਨੂੰ ਸਾਹਮਣੇ ਖੜੇ ਕਰਕੇ ਜਿਹੜੀ ਹਰਕਤ ਸੀ ਉਹਦੀ ਬੋ ਇੰਨੀ ਕੁ ਫੈਲੀ ਹੈ ਵੀ ਹੁਣ ਤੁਹਾਡੇ ਕੋਲੋਂ ਸਫਾਈਆਂ ਦਿੱਤੀਆਂ ਵੀ ਸਫਾਈਆਂ ਨਹੀਂ ਦਿੱਤੀਆਂ ਜਾ ਰਹੀਆਂ, ਅਤੇ ਸਾਰੇ ਚੱਦੜਾਂ ਦਾ ਵੀ ਤੂੰ ਜਿਹੜਾ ਨਾ ਉਹ ਨਾ ਖਰਾਬ ਕੀਤਾ ਹੈ। ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਹੁਣ ਉਹਨਾਂ ਨੇ ਆਖਿਆ ਵੀ ਮੇਰਾ ਪਰਫਿਊਮ ਮੇਰੀ ਮਰਜ਼ੀ, ਮੈਂ ਜਿੰਨਾ ਮਰਜ਼ੀ ਲਾਵਾਂ, ਮੈਨੂੰ ਕੋਈ ਪੁੱਛਣ ਵਾਲਾ ਕੌਣ ਹੁੰਦਾ ਹੈ। ਭਾਈ ਜੀ ਇਸ ਤਰ੍ਹਾਂ ਨਹੀਂ, ਜਾਂ ਤਾਂ ਸਿਆਸਤ ਨਾ ਕਰੋ, ਜਿਸ ਵੇਲੇ ਸਿਆਸਤ ਕਰੀ ਦੀ ਹੈ ਨਾ ਫਿਰ ਜਵਾਬ ਦੇਣੇ ਪੈਂਦੇ ਨੇ, ਜਾਂ ਤਾਂ ਸਿਆਸਤ ਨਾ ਕਰੋ, ਘਰ ਬਵੋ ਆਰਾਮ ਦੇ ਨਾਲ। ਇਹ ਲੋਕੀ ਜਿਹੜੇ ਤੁਹਾਨੂੰ ਵੋਟ ਦਿੰਦੇ ਨੇ, ਤੁਸੀਂ ਉਹਨਾਂ ਦੇ ਮਾਮੇ ਦੇ ਪੁੱਤਰ ਹੋ, ਵੋਟ ਦੇ ਕੇ ਤੁਹਾਨੂੰ ਪੱਗ ਬੰਨ੍ਹਦੇ ਨੇ, ਤੁਹਾਡੇ ਸਿਰ 'ਤੇ ਪੈਂਚ ਬਣਾਉਂਦੇ ਨੇ, ਤੁਹਾਨੂੰ ਚਦਰਾ ਬਣਦੀ ਹੈ, ਤੁਹਾਡੀਆਂ ਨਸਲਾਂ ਸਵਾਰਦੇ ਨੇ। ਤੁਸੀਂ ਮੇਰਾ ਖਿਆਲ ਪਹਿਲਾਂ ਆਪਣਾ PTI ਦੇ ਨਾਂ 'ਤੇ ਵੋਟਾਂ ਛੋਟਾਂ ਮੰਗਦੇ ਰਹੇ, ਬਾਅਦ ਨੂਨ ਲੀਗ ਚਲੇ ਗਏ। ਚਲੋ ਉਹ ਤਾਂ ਲੋਟਾਇਜ਼ਮ ਤਾਂ ਚਲੋ ਸਾਡੀ ਸਿਆਸਤ ਦੇ ਵਿੱਚ ਹੁਣ ਆਮ ਹੀ ਗੱਲ ਹੈ, ਲੇਕਿਨ ਇਹ ਹਰਕਤਾਂ ਜ਼ਰਾ ਥੋੜ੍ਹੀਆਂ ਜਿਹੀਆਂ ਮੇਰਾ ਵੀਰ ਬ੍ਰੇਕ 'ਤੇ ਪੈਰ ਲਾਓ। ਜੇ ਨਹੀਂ ਲਾਓਗੇ ਤਾਂ ਇਹ ਸੋਸ਼ਲ ਮੀਡੀਆ 'ਤੇ ਇਹਨੇ ਤਾਂ ਤੁਹਾਡੀ ਜਨਾਬ ਧੁਲਾਈ ਕਰ ਦੇਣੀ ਹੈ, ਸੋਸ਼ਲ ਮੀਡੀਆ ਨੇ ਇੱਥੇ ਤਾਂ ਮੇਰੀ ਕਰ ਦੇਣੀ, ਤੁਹਾਡੀ ਮੇਰੀ, ਜਿਹੜਾ ਬੰਦਾ ਵੀ ਪੁੱਠਾ ਕੰਮ ਕਰੇਗਾ ਉਹਦੀ ਧੁਲਾਈ ਹੋ ਜਾਣੀ, ਬਸ ਰੱਬ ਬਚਾਏ। ਇਸ ਵਾਸਤੇ ਮੇਰਾ ਵੀਰ ਨਾ ਇਹ ਕੰਮ ਨਹੀਂ ਕਰਨਾ, ਜ਼ਰਾ ਥੋੜ੍ਹਾ ਜਿਹਾ ਧਿਆਨ ਨਾਲ। ਮੈਂ ਇਹੀ ਕਹਿ ਸਕਦਾ, ਹੋਰ ਮੈਂ ਜਨਾਬ ਨੂੰ ਹੋਰ ਤੋਂ ਕੋਈ ਮਸ਼ਵਰਾ ਨਹੀਂ ਦੇ ਸਕਦਾ, ਇਹੀ ਕਹਿ ਸਕਦਾ ਵੀ ਥੋੜ੍ਹਾ ਜਿਹਾ ਧਿਆਨ ਰੱਖੋ, ਬਾਕੀ ਤੁਹਾਡੀ ਮਰਜ਼ੀ ਹੈ। ਲਓ ਜੀ, ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ, ਤੇ ਰੱਬ ਰੱਖ।